सत श्री अकाल दोस्तों। बाहर जाने का सपना बहुत सारे लोगों का होंदा है ते उस सपने को पूरा करने वास्ते असी तुहाडे वास्ते नवा शो लेके आए हैं वीज़ा गाइड। मैं तुहाडी होस्ट समीर ते अज असी गल करांगे एक वीज़ा एक्सपर्ट दे नाल जिन्हां ने बहुत सारे एप्लीकेंट्स नूं बाहर भेजिया है। असी गल करन जा रहे हैं मिस्टर गुरमिलाप सिंह दल्ला जो कि एक्सपर्ट ने स्टडी वीज़ा, टूरिस्ट वीज़ा ते परमानेंट रेजिडेंसी विच। अज एक टॉपिक लेके आए हैं जिसका नाम है ओपन वर्क परमिट। ਉਹਦੇ ਬਾਰੇ ਅਸੀਂ ਉਹਨਾਂ ਨੂੰ ਕੁਐਸਚਨਿੰਗ ਕਰਾਂਗੇ ਤੇ ਜਾਣਦੇ ਹਾਂ ਕਿ ਕੀ ਹੈ ਓਪਨ ਵਰਕ ਪਰਮਿਟ। ਸਾਡੇ ਸ਼ੋਅ ਵਿੱਚ ਅੱਜ ਸਵਾਗਤ ਕਰਦੇ ਹਾਂ ਮਿਸਟਰ ਗੁਰਮਿਲਾਪ ਸਿੰਘ ਦੱਲਾ, MD ਮੈਕਰੋ ਗਲੋਬਲ ਗਰੁੱਪ ਆਫ ਇੰਸਟੀਟਿਊਟਸ ਮੋਗਾ। ਸਰ ਵੈਲਕਮ ਟੂ ਦ ਸ਼ੋਅ। YouTube ਦੇ ਮਾਧਿਅਮ ਰਾਹੀਂ ਜੁੜੇ ਦੇਸ਼ਾਂ ਵਿਦੇਸ਼ਾਂ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਬਹੁਤ-ਬਹੁਤ ਸਵਾਗਤ ਹੈ। सर ਅੱਜ ਗੱਲ ਅਸੀਂ ਕਰਾਂਗੇ ਓਪਨ ਵਰਕ ਪਰਮਿਟ ਬਾਰੇ। ਬਹੁਤ ਸਾਰੇ ਦਰਸ਼ਕਾਂ ਨੂੰ ਕਨਫਿਊਜ਼ਨ ਰਹਿੰਦੀ ਹੈ ਕਿ ਓਪਨ ਵਰਕ ਪਰਮਿਟ ਹੈ ਕੀ, वर्क परमिट है या स्पाउस वीज़ा है, थोड़ा जिहा एलैबोरेट करोगे? सब तो पहला मैं एक गल क्लीयर करनी चाहना जी, ਜਿਹੜੇ ਮੇਰੇ ਸਰੋਤੇ ਇਸ ਵਕਤ ਸ਼ੋਅ ਨੂੰ ਦੇਖ ਰਹੇ ਆ ਜਾਂ YouTube ਤੇ ਬਾਰ-ਬਾਰ ਇਸ ਵੀਡੀਓ ਨੂੰ ਦੇਖਣਗੇ, ਜਦੋਂ ਆਪਾਂ ਵਰਕ ਪਰਮਿਟ ਜਾਂ ਓਪਨ ਵਰਕ ਪਰਮਿਟ ਦੀ ਕੋਈ ਵੀ ਗੱਲ ਲਿਖ ਕੇ ਕਿਸੇ ਵੀਡੀਓ ਨੂੰ ਹਾਈਲਾਈਟ ਕਰਦੇ ਹਾਂ ਤਾਂ ਉਹਦੇ ਨਾਲ ਜੋ ਸਭ ਤੋਂ ਜ਼ਰੂਰੀ ਹੋ ਜਾਂਦੀ ਹੈ ਚੀਜ਼, ਜਦੋਂ ਅਸੀਂ ਵੀਡੀਓ ਕੋਈ ਰਿਕਾਰਡ ਕਰਦੇ ਹਾਂ ਉਹਨੂੰ ਸੁਣਨਾ ਬਹੁਤ ਹੀ ਪ੍ਰੋਪਰ ਤਰੀਕੇ ਨਾਲ ਇਸ ਵੀਡੀਓ ਨੂੰ ਸੁਣਿਆ ਜਾਵੇ, ਉਸ ਤੋਂ ਬਾਅਦ ਸਾਡੀ ਕੰਪਨੀ ਨੂੰ ਜਾਂ ਸਾਨੂੰ ਵਿਜ਼ਿਟ ਕੀਤਾ ਜਾਵੇ। ਕਿਉਂਕਿ ਕਾਰਨ ਕੀ ਬਣ ਜਾਂਦਾ, ਜਿਵੇਂ ਤੁਸੀਂ ਮੇਰੇ ਨਾਲ ਹੁਣੇ ਸਵਾਲ ਕੀਤਾ ਕਿ ਓਪਨ ਵਰਕ ਪਰਮਿਟ ਕੀ ਚੀਜ਼ ਆ, ਵਰਕ ਪਰਮਿਟ ਆ, ਸਪਾਊਸ ਵੀਜ਼ਾ, ਜਾਂ ਪਹਿਲੀ ਗੱਲ ਤਾਂ ਇਹ ਜੀ ਸਪਾਊਸ ਵੀਜ਼ਾ ਨਾਂ ਦੀ ਕੋਈ ਕੈਟਾਗਰੀ ਹੈ ਹੀ ਨਹੀਂ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ। ਡਿਪੈਂਡੈਂਟ ਵੀਜ਼ਾਸ ਹੁੰਦੇ ਨੇ ਜੀ ਇਹ। ਜੇ ਮੈਂ ਗੱਲ ਕਰਦਾ ਓਪਨ ਵਰਕ ਪਰਮਿਟ ਦੀ, ਓਪਨ ਵਰਕ ਪਰਮਿਟ ਅਪਲਾਈ ਕੌਣ ਕਰ ਸਕਦੇ ਨੇ? ਪਹਿਲੀ ਗੱਲ ਆਪਾਂ ਇਸ ਚੀਜ਼ ਦੇ ਇਸ ਮੁੱਦੇ ਉੱਤੇ ਆਪਾਂ ਗੱਲ ਕਰਨੀ ਆ ਕਿ ਕੌਣ ਲੋਕ ਨੇ ਜੋ ਓਪਨ ਵਰਕ ਪਰਮਿਟ ਅਪਲਾਈ ਕਰਦੇ। ਹਾਂਜੀ, ਸਭ ਤੋਂ ਜ਼ਰੂਰੀ ਉਹਨਾਂ ਦੀ ਫਸਟ ਰਿਕੁਆਇਰਮੈਂਟ ਇਹ ਹੋਣੀ ਚਾਹੀਦੀ ਹੈ ਉਹਨਾਂ ਦਾ ਸਪਾਊਸ, ਮਤਲਬ ਕਿ ਉਹਨਾਂ ਦਾ ਜੀਵਨ ਸਾਥੀ, ਉਹਨਾਂ ਦਾ ਹਸਬੈਂਡ ਜਾਂ ਵਾਈਫ ਕੈਨੇਡਾ ਦੇ ਵਿੱਚ ਪਿਛਲੇ 6 ਮਹੀਨੇ ਤੋਂ ਪੜ੍ਹਦੇ ਹੋਣੇ ਚਾਹੀਦੇ। ਅੱਛਾ ਜੀ। ਫਿਰ ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਕਹਿਣ ਤੋਂ ਭਾਵ ਕੈਨੇਡੀਅਨ ਗਵਰਨਮੈਂਟ ਨੇ ਇਹ ਕੈਟਾਗਰੀ ਉਹਨਾਂ ਬੱਚਿਆਂ ਵਾਸਤੇ, ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਰੱਖੀ ਆ ਜਿਹੜੇ ਇੰਡੀਆ ਤੋਂ ਕੈਨੇਡਾ ਪੜ੍ਹਨ ਗਏ ਨੇ ਤੇ ਉਹਨਾਂ ਦੇ ਹਸਬੈਂਡ ਜਾਂ ਵਾਈਫ ਇੰਡੀਆ ਦੇ ਵਿੱਚ ਰਹਿ ਰਹੇ ਨੇ। ਉਹ ਆਪਦੇ ਸਪਾਊਸ ਨੂੰ, ਕਹਿਣ ਤੋਂ ਭਾਵ ਆਪਦੇ ਲਾਈਫ ਪਾਰਟਨਰ ਨੂੰ, ਇੰਡੀਆ ਰਹਿੰਦੇ ਲਾਈਫ ਪਾਰਟਨਰ ਨੂੰ ਇੱਕ ਪਰਟੀਕੂਲਰ ਪਰਮਿਟ ਦੇ ਉੱਤੇ ਕੈਨੇਡਾ ਬੁਲਾ ਸਕਦੇ ਨੇ, ਜਿਹਨੂੰ ਓਪਨ ਵਰਕ ਪਰਮਿਟ ਕਿਹਾ ਜਾਂਦਾ। ਇਹਨੂੰ ਓਪਨ ਵਰਕ ਪਰਮਿਟ ਇਸ ਲਈ ਕਿਹਾ ਜਾਂਦਾ ਕਿ ਜੋ ਵਰਕ ਵੀਜ਼ਾ ਜਾਂ ਵਰਕ ਪਰਮਿਟ ਕੈਨੇਡੀਅਨ ਗਵਰਨਮੈਂਟ ਪਹਿਲਾਂ ਦਿੰਦੀ ਸੀ, ਜਿਨ੍ਹਾਂ ਬਾਰੇ ਅਸੀਂ ਸੁਣਿਆ ਜਾਂ ਬਹੁਤੇ ਲੋਕ ਜਿਨ੍ਹਾਂ ਬਾਰੇ ਗੱਲ ਕਰਦੇ ਆ, ਉਹਦੇ ਲਈ ਇੱਕ ਅਲੱਗ ਪ੍ਰੋਸੈਸ ਸੀ ਕਿ ਤੁਹਾਨੂੰ ਕਿਸੇ ਕੰਪਨੀ ਨਾਲ, ਕਿਸੇ ਫਰਮ ਨਾਲ, ਕਿਸੇ ਅਦਾਰੇ ਨਾਲ ਤੁਹਾਨੂੰ ਬਾਉਂਡ ਹੋਣਾ ਪੈਂਦਾ ਸੀ। ਕਹਿਣ ਤੋਂ ਭਾਵ ਵੀ ਉੱਥੋਂ ਤੁਸੀਂ ਇੱਕ LMO, ਜੋ ਪਹਿਲਾਂ LMO ਸੀ ਲੇਬਰ ਮਾਰਕੀਟ ਓਪੀਨੀਅਨ, ਹੁਣ ਉਹ LMIA ਬਣ ਗਿਆ, ਜਿਹਨੂੰ ਅਸੀਂ ਕਹਿੰਦੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਇਹ ਜਿਹਨੂੰ ਅਸੀਂ ਜੌਬ ਲੈਟਰ ਵੀ ਕਹਿੰਦੇ ਆ, ਆਫਰ ਲੈਟਰ ਵੀ ਕਹਿੰਦੇ ਆ। ਉਸ ਕੰਪਨੀ ਤੋਂ ਮੰਗਾਉਂਦੇ ਸੀ, ਤੁਸੀਂ ਉਸ ਕੰਪਨੀ ਦੇ ਅੰਡਰ ਕੰਮ ਕਰਦੇ ਸੀ, ਬਾਉਂਡ ਹੋ ਕੇ ਪਰਟੀਕੂਲਰਲੀ ਉਸੇ ਕੰਪਨੀ ਦੇ ਵਿੱਚ। ਪਰ ਜੋ ਇਹ ਵੀਜ਼ਾ ਆ ਓਪਨ ਵਰਕ ਪਰਮਿਟ ਆ, ਇਹਦੇ ਵਿੱਚ ਐਸੀ ਕੋਈ ਰਿਕੁਆਇਰਮੈਂਟ ਨਹੀਂ ਹੈ। ਜੇ ਤੁਹਾਡਾ ਲਾਈਫ ਪਾਰਟਨਰ ਕੈਨੇਡਾ ਦੇ ਵਿੱਚ ਪੜ੍ਹ ਰਿਹਾ ਆ, ਜਿੰਨੇ ਚਿਰ ਦਾ ਵੀਜ਼ਾ ਕੈਨੇਡੀਅਨ ਗਵਰਨਮੈਂਟ ਨੇ ਤੁਹਾਡੇ ਲਾਈਫ ਪਾਰਟਨਰ ਦੇ ਸਟੂਡੈਂਟ ਦੇ ਪਾਸਪੋਰਟ ਦੇ ਉੱਤੇ ਸਟੈਂਪ ਕੀਤਾ ਤੇ ਜਿੰਨਾ ਹੁਣ ਰਹਿ ਗਿਆ ਆ ਉਨਾ ਹੀ ਵੀਜ਼ਾ ਤੁਹਾਡਾ ਲੱਗ ਕੇ ਆਊਗਾ। ਸੋ ਮੇਨ ਮੁੱਦੇ ਵਾਲੀ ਗੱਲ ਇਹ ਹੈ ਕਿ ਉਹੀ ਲੋਕ ਹੀ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੇ ਹਸਬੈਂਡ ਜਾਂ ਵਾਈਫ ਚੋਂ ਇੱਕ ਜਣਾ ਕੈਨੇਡਾ ਪੜ੍ਹ ਰਿਹਾ। ਯਾਨੀ ਕਿ ਜਿਹੜੇ ਸਟੂਡੈਂਟ ਵੀਜ਼ਾ ਤੇ ਗਏ ਹੋਏ ਨੇ, ਸਿਰਫ ਉਹਨਾਂ ਦੇ ਸਪਾਊਸਸ ਉਹ ਆਪਦੇ ਲਾਈਫ ਪਾਰਟਨਰ ਨੂੰ ਸੱਦ ਸਕਦੇ ਨੇ ਬਾਹਰ ਇਸ ਪਰਮਿਟ ਦੇ ਉੱਤੇ। ਇਸ ਪਾਰਟਿਕੂਲਰ ਵੀਜ਼ਾ ਲਈ ਪ੍ਰੋਸੈਸਿੰਗ ਟਾਈਮ ਕਿੰਨਾ ਲੱਗਦਾ ਹੈ? ਦੇਖੋ, ਜਿੱਥੋਂ ਤੱਕ ਪ੍ਰੋਸੈਸਿੰਗ ਟਾਈਮ ਦੀ ਗੱਲ ਹੁੰਦੀ ਹੈ ਨਾ ਜੀ, ਉਹਦੇ ਲਈ ਆਪਾਂ ਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਪਊਗਾ ਕਿ ਮੈਕਸਿਮਮ ਟਾਈਮ ਲੈ ਕੇ ਚੱਲੀਦਾ। ਜੇ ਐਮਬੈਸੀ ਤੁਹਾਨੂੰ ਕਹਿੰਦੀ ਹੈ ਕਿ ਅਸੀਂ 3 ਮਹੀਨੇ ਲਾਵਾਂਗੇ ਤਾਂ ਜਿਹੜਾ ਪ੍ਰੋਸੈਸ ਆ ਉਹ 20 ਦਿਨਾਂ 'ਚ ਵੀ ਮੁੱਕ ਸਕਦਾ ਹੈ, 2 ਮਹੀਨੇ ਵੀ ਲੱਗ ਸਕਦੇ ਨੇ, 3.5 ਵੀ ਲੱਗ ਸਕਦੇ ਨੇ। ਸੋ ਜਦੋਂ VFS ਆਪਾਂ ਫਾਈਲ ਰੈਡੀ ਕਰਕੇ VFS ਆਫਿਸ 'ਚ ਜਾਂ ਐਮਬੈਸੀ ਦੇ ਵਿੱਚ ਲੌਜ ਕਰ ਦਿੰਦੇ ਆ, ਉਸ ਤੋਂ ਬਾਅਦ ਜਿਹੜਾ ਸੰਬੰਧ ਆ ਫਾਈਲ ਨਾਲੋਂ ਉਹ ਇਮੀਗ੍ਰੇਸ਼ਨ ਕੰਸਲਟੈਂਟ ਦਾ ਜਾਂ ਤੁਹਾਡਾ ਟੁੱਟ ਜਾਂਦਾ। ਸਾਰੇ ਦਾ ਸਾਰਾ ਜਿਹੜਾ ਸਿਸਟਮ ਆ ਉਹ ਐਮਬੈਸੀ ਹਾਈ ਕਮਿਸ਼ਨ ਦੇ ਹੱਥ ਦੇ ਵਿੱਚ ਹੁੰਦਾ। ਪਰ ਜੋ ਆਪਾਂ ਗੱਲ ਕਰੀਏ ਕਿ ਅੱਜ ਪ੍ਰੋਸੈਸਿੰਗ ਟਾਈਮ ਜੋ ਅੱਜ ਬੇਸਿਕਲੀ ਚੱਲ ਰਿਹਾ ਉਹ ਇਹ ਆ ਵੀ 20 ਦਿਨਾਂ ਤੋਂ ਲੈ ਕੇ 2.5 ਮਹੀਨੇ ਤੱਕ ਦਾ ਜਿਹੜਾ ਪ੍ਰੋਸੈਸ ਅੱਜ ਐਮਬੈਸੀ ਪੂਰਾ ਕਰ ਦਿੰਦੀ ਆ, ਸਟੈਂਪ ਹੋਣ ਤੱਕ, ਮੈਡੀਕਲ ਹੋਣ ਤੋਂ ਬਾਅਦ। ਤੇ ਇਹਦੇ ਵਾਸਤੇ ਕੋਈ ਕੁਆਲੀਫਿਕੇਸ਼ਨਸ ਨੇ ਜਿਹੜੇ ਕਿ ਸਪਾਊਸ ਨੂੰ ਚਾਹੀਦੀਆਂ ਨੇ ਕਿ ਉਹਨਾਂ ਨੇ ਮਿਨੀਮਮ ਕ੍ਰਾਈਟੇਰੀਆ ਕੋਈ ਫੁੱਲਫਿਲ ਕਰਨਾ ਹੈ ਤਾਂ ਕਿ ਉਹ ਇਸ ਵੀਜ਼ਾ ਵਾਸਤੇ ਅਪਲਾਈ ਕਰ ਸਕਣ? ਮੈਮ, ਸਭ ਤੋਂ ਪਹਿਲਾਂ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਆ ਉਹ ਇਹ ਆ ਕਿ ਰਿਲੇਸ਼ਨਸ਼ਿਪ ਪ੍ਰੂਫ, ਕਿਉਂਕਿ ਇਹਦਾ ਜਿਹੜਾ ਬੇਸ ਆ ਉਹ ਆ ਵਿਆਹ। ਤੁਹਾਡਾ ਸਪਾਊਸ ਕੈਨੇਡਾ ਪੜ੍ਹਨ ਗਿਆ ਹੋਇਆ, ਕੀ ਤੁਹਾਡਾ ਜਿਹੜਾ ਰਿਲੇਸ਼ਨ ਆ ਉਹ ਸੱਚਾ ਵਾ, ਕੀ ਤੁਹਾਡੀ ਜਿਹੜੀ ਮੈਰਿਜ ਆ ਉਹ ਫੇਕ ਤਾਂ ਨਹੀਂ,
ਉਹਦੇ ਨਾਲ ਸੰਬੰਧਿਤ ਜਿਹੜੇ ਪ੍ਰੂਫ ਚਾਹੀਦੇ ਉਹ ਸਭ ਤੋਂ ਇੰਪੋਰਟੈਂਟ ਨੇ। ਜਿੱਥੋਂ ਤੱਕ ਪੜ੍ਹਾਈ ਦੀ ਰਿਕੁਆਇਰਮੈਂਟ ਉਹ ਪਰਟੀਕੂਲਰਲੀ ਕੋਈ ਨਹੀਂ ਰੱਖੀ ਗਈ, ਪਰ ਫਿਰ ਵੀ ਜਿੰਨਾ ਕੈਂਡੀਡੇਟ ਵਧੀਆ ਪੜ੍ਹਿਆ ਲਿਖਿਆ ਹੋਊਗਾ ਉਨਾ ਹੀ ਉਹਦਾ ਪ੍ਰੋਫਾਈਲ ਸਟਰੋਂਗ ਅਪੀਅਰ ਹੁੰਦਾ ਆ ਐਮਬੈਸੀ ਆਫਿਸਰ ਦੇ ਮੂਹਰੇ। ਸੋ ਜੇ ਕ੍ਰਾਈਟੀਰੀਆ ਦੀ ਗੱਲ ਕੀਤੀ ਜਾਵੇ, ਰਿਕੁਆਇਰਮੈਂਟ ਦੀ ਗੱਲ ਕੀਤੀ ਜਾਵੇ, ਐਜ਼ ਸੱਚ ਐਜੂਕੇਸ਼ਨਲ ਕੋਈ ਰਿਕੁਆਇਰਮੈਂਟ ਨਹੀਂ ਰੱਖੀ ਉਹਨਾਂ ਨੇ, ਪਰ ਫਿਰ ਵੀ ਮੈਂ ਇਹੀ ਕਹੂੰਗਾ ਕਿ ਜਿਹੜੇ ਪੜ੍ਹੇ ਲਿਖੇ ਕੈਂਡੀਡੇਟ ਨੇ ਜਦੋਂ ਉਹ ਅਪਲਾਈ ਕਰਦੇ ਨੇ ਤਾਂ ਉਹਨਾਂ ਦਾ ਇੰਪੈਕਟ ਥੋੜਾ ਵੱਖਰਾ ਤਾਂ ਹੁੰਦਾ ਹੈ। ਤੇ ਇੱਕ ਵਾਰੀ ਜੇ ਸਪਾਊਸ ਪਹੁੰਚ ਗਿਆ ਹੈ, ਸਪੋਜ਼ ਕੈਨੇਡਾ ਲੈਂਡ ਕਰ ਗਿਆ ਹੈ, ਤੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਜੌਬ ਓਪਰਚੁਨਿਟੀਜ਼ ਅਵੇਲੇਬਲ ਨੇ ਕੈਨੇਡਾ 'ਚ ਜਾ ਕੇ, ਤਾਂ ਕਿ ਉਹ ਆਪਣੇ ਸਪਾਊਸ ਦੀ ਹੈਲਪ ਵੀ ਕਰ ਸਕਣ ਕੋਈ ਇਨਕਮ ਵਿੱਚ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਜੀ, ਤੁਸੀਂ ਓਪਨਲੀ ਕੰਮ ਕਰਦੇ ਹੋ, ਜੋ ਵਰਕ ਪਰਮਿਟ ਕੈਨੇਡੀਅਨ ਗਵਰਨਮੈਂਟ ਤੁਹਾਡੇ ਸਪਾਊਸ ਨੂੰ, ਕੈਨੇਡਾ ਪੜ੍ਹ ਰਹੇ ਬੱਚੇ ਨੂੰ ਪੜ੍ਹਾਈ ਖਤਮ ਹੋਣ ਤੋਂ ਬਾਅਦ ਦਿੰਦੀ ਆਪਰਚੁਨਿਟੀ, ਉਹ ਤੁਹਾਨੂੰ ਹੁਣੇ ਮਿਲ ਰਹੀ ਆ। ਤੁਸੀਂ ਲਾਇਸੈਂਸ ਲੈ ਕੇ ਟਰੱਕ ਡਰਾਈਵਰ ਬਣ ਸਕਦੇ ਹੋ, ਤੁਸੀਂ ਲਾਇਸੈਂਸ ਲੈ ਕੇ ਟੈਕਸੀ ਚਲਾ ਸਕਦੇ ਹੋ, ਤੁਹਾਡੀ ਕਾਬਲੀਅਤ ਤਾਂ ਤੁਸੀਂ ਕਿਸੇ MNC ਦੇ ਵਿੱਚ ਜੌਬ ਕਰ ਸਕਦੇ ਹੋ, ਤੁਹਾਡੀ ਕਾਬਲੀਅਤ ਤਾਂ ਤੁਸੀਂ ਇੱਥੇ ਮੋਹਾਟਨ ਤੇ ਮੈਨੇਜਰ ਲੱਗ ਸਕਦੇ ਹੋ, ਤੁਹਾਡੀ ਕਾਬਲੀਅਤ ਤੁਸੀਂ ਕਿਸੇ ਫੈਕਟਰੀ ਦੇ ਵਿੱਚ ਜਾ ਕੇ ਮਸ਼ੀਨਿਸਟ ਲੱਗ ਸਕਦੇ ਹੋ। ਸੋ ਕਹਿਣ ਤੋਂ ਭਾਵ ਵੀ ਹਰ ਤਰ੍ਹਾਂ ਦੀ ਆਪਰਚੁਨਿਟੀ ਆ, ਪਰ ਤੁਸੀਂ ਕਿਹੜੀ ਆਪਰਚੁਨਿਟੀ ਨੂੰ ਗ੍ਰੈਬ ਕਰ ਸਕਦੇ ਹੋ ਤੁਹਾਡੀ ਗੱਲ। ਤੇ ਉਸ ਤੋਂ ਬਾਅਦ ਫॉर ਐਗਜ਼ਾਮਪਲ ਉਹ ਪਹੁੰਚ ਗਏ ਹੈ, ਜੌਬ ਵੀ ਕਰ ਰਹੇ ਹੈ, ਤਾਂ ਕੀ ਉਹਨਾਂ ਲਈ ਪੋਸੀਬਿਲਿਟੀ ਹੈ ਕਿ ਉਹ ਆਪਣੇ ਵੀਜ਼ਾ ਨੂੰ ਕਿਸੇ ਲੈਵਲ ਤੱਕ ਅਪਗ੍ਰੇਡ ਕਰ ਸਕਣ? ਦੇਖੋ ਐਕਸਟੈਂਸ਼ਨ ਤਾਂ ਇਹਨਾਂ ਵੀਜ਼ਾਸ ਦੇ ਵਿੱਚ ਮਿਲਦੀ ਹੋਈ ਹੈ। ਜੇ ਮੈਂ ਪਹਿਲਾਂ ਗੱਲ ਕਰਾਂ ਸਟੂਡੈਂਟ, ਤੁਸੀਂ 2 ਸਾਲ ਦਾ ਐਜੂਕੇਸ਼ਨ ਕੋਰਸ ਲੈ ਕੇ ਚੱਲੇ ਹੋ ਤਾਂ ਤੁਹਾਨੂੰ ਜਿਹੜਾ ਵੀਜ਼ਾ ਆ ਉਹ ਤਕਰੀਬਨ 2 ਸਾਲ ਦਾ ਸਟੈਂਪ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਤੇ ਚਲੇ ਜਾਂਦੇ ਹੋ, ਫਿਰ ਵੱਧ ਜਾਂਦਾ ਹੈ। ਉਹ ਸੇਮ ਹੀ ਪ੍ਰੋਸੈਸ ਤੁਹਾਡੇ ਸਪਾਊਸ ਦਾ ਵੀ ਉਵੇਂ ਹੀ ਚੱਲੂਗਾ, ਜਿਵੇਂ ਤੁਹਾਡੇ ਸਪਾਂਸਰ ਦਾ ਵੀਜ਼ਾ ਐਕਸਟੈਂਡ ਹੁੰਦਾ ਜਾਊਗਾ ਉਵੇਂ ਤੁਹਾਡਾ ਵੀ ਹੁੰਦਾ ਜਾਊਗਾ। ਕਈ ਵਾਰ ਦੇਖਿਆ ਗਿਆ ਹੈ ਕਿ ਕੁਝ ਸਪਾਊਸਸ ਇਦਾਂ ਦੇ ਹੁੰਦੇ ਨੇ ਜਾਂ ਕੁਝ ਮੈਰਿਜ ਕੇਸਿਸ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਬੱਚੇ ਵੀ ਹੁੰਦੇ ਨੇ, ਹੈ ਨਾ, ਤੇ ਉਹ ਪੜ੍ਹਨ ਵਾਸਤੇ ਗਏ ਨੇ ਬਾਹਰ ਤੇ ਪਿੱਛੇ ਫੈਮਿਲੀ ਹੈ, ਤਾਂ ਕੀ ਬੱਚਿਆਂ ਲਈ ਵੀ ਪੋਸੀਬਿਲਿਟੀ ਹੈ ਕਿ ਉਹ ਨਾਲ ਜਾ ਸਕਣ? ਤੇ ਜੇ ਪਹੁੰਚ ਗਏ ਉੱਧਰ ਬਾਹਰ ਤਾਂ ਉਹਨਾਂ ਵਾਸਤੇ ਕਿਸ ਟਾਈਪ ਦਾ ਵੀਜ਼ਾ ਅਵੇਲੇਬਲ ਹੁੰਦਾ ਆ? 100% ਜੀ ਡਿਪੈਂਡੈਂਟ ਵੀਜ਼ਾ ਦੇ ਵਿੱਚ ਜਿਹੜੇ ਵੀ ਡਿਪੈਂਡੈਂਟ ਹੁੰਦੇ ਨੇ, ਆਪਾਂ ਉਹਨੂੰ ਫਾਰਮ ਦੇ ਵਿੱਚ ਸ਼ੋ ਕਰਦੇ ਤਾਂ ਉਹ ਜਾਂਦੇ ਨੇ ਜਿਨ੍ਹਾਂ ਵਿੱਚ ਸਪਾਊਸ ਤੇ ਬੱਚੇ ਆਉਂਦੇ ਨੇ, ਬੱਚੇ ਜਾ ਕੇ ਪੜ੍ਹ ਸਕਦੇ ਨੇ। ਤੇ ਬੱਚਿਆਂ ਨੂੰ ਜਿਸ ਟਾਈਪ ਦੀਆਂ ਫੈਸਿਲਿਟੀਜ਼ ਮਿਲਦੀਆਂ ਨੇ ਉਹ ਕਿਸ ਕੈਟਾਗਰੀ ਦੇ ਅੰਡਰ ਆਉਂਦੀਆਂ ਨੇ, ਸਟੱਡੀ ਰਿਲੇਟਡ ਤੇ ਮੈਡੀਕਲ ਫੈਸਿਲਿਟੀਜ਼ ਰਿਲੇਟਡ? ਦੇਖੋ ਜੀ, ਮੈਡੀਕਲ ਦੀ ਤਾਂ ਇੰਸ਼ੋਰੈਂਸ ਕਰਾਉਣੀ ਪੈਂਦੀ ਹੈ, ਭਾਵੇਂ ਉਹ ਤੁਸੀਂ ਜਾ ਰਹੇ ਹੋ ਵਰਕ ਪਰਮਿਟ ਦੇ ਉੱਤੇ, ਚਾਹੇ ਸਟੂਡੈਂਟ ਜਾ ਰਿਹਾ, ਚਾਹੇ ਕੋਈ ਵਿਜ਼ਿਟਰ ਜਾ ਰਿਹਾ, ਸੇਮ ਹੀ ਤੁਹਾਨੂੰ ਉੱਥੇ ਇੰਸ਼ੋਰੈਂਸ ਕਰਵਾਉਣੀ ਪੈਂਦੀ ਹੈ। ਤੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੁੰਦੀ ਆ ਉਹ ਕੈਨੇਡੀਅਨ ਗਵਰਨਮੈਂਟ ਤੁਹਾਨੂੰ ਮੁਫਤ ਪ੍ਰੋਵਾਈਡ ਕਰਦੀ ਹੈ। ਇੱਕ ਬਹੁਤ ਵੱਡਾ ਕਈ ਵਾਰੀ ਝਟਕਾ ਲੱਗਦਾ ਹੈ ਰਿਫਿਊਜ਼ਲ ਦਾ। ਹਾਂਜੀ, ਇੱਕ ਵਾਰੀ ਜੇ ਰਿਫਿਊਜ਼ਲ ਆ ਜਾਵੇ, ਕੀ ਇਹ ਪੋਸੀਬਿਲਿਟੀ ਹੈ ਕਿ ਉਸ ਤੋਂ ਬਾਅਦ ਇਸ ਚੀਜ਼ ਨੂੰ ਐਕਸੈਪਟ ਕਰ ਲਵੇ ਗਵਰਨਮੈਂਟ? ਔਰ ਕਿਹੜੀ ਕੈਟਾਗਰੀਜ਼ ਨੇ ਜਾਂ ਕਿਹੜੇ ਕ੍ਰਾਈਟੇਰੀਆ ਨੇ ਜਿਹਦੇ ਬੇਸਿਸ ਤੇ ਕਿਸੇ ਨੂੰ ਰਿਫਿਊਜ਼ਲ ਮਿਲਦਾ ਆ? ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਸਾਰੇ ਸਰੋਤਿਆਂ ਨੂੰ ਇਸ ਮਾਧਿਅਮ ਰਾਹੀਂ ਕਿ ਜੋ ਰਿਫਿਊਜ਼ਲ ਆ ਉਹ ਤੇ ਮਿਸ ਰਿਪਰੈਜ਼ੈਂਟੇਸ਼ਨ ਦੇ ਕਾਨੂੰਨ ਦੇ ਵਿੱਚ ਬੜਾ ਫਰਕ ਆ। ਮਤਲਬ ਕਹਿਣ ਤੋਂ ਇੱਕ ਕੇਸ ਦਾ ਰਿਜੈਕਟ ਹੋ ਜਾਣਾ ਤੇ ਇੱਕ ਕੇਸ ਦੇ ਉੱਤੇ ਬੈਨ ਆ ਜਾਣਾ, ਇਹ ਦੋ ਵੱਖ-ਵੱਖ ਗੱਲਾਂ ਨੇ। ਰਿਫਿਊਜ਼ਲ ਤੋਂ ਭਾਵ ਹੁੰਦਾ ਹੈ ਕਿ ਪਰਟੀਕੂਲਰਲੀ ਜਿਸ ਆਫਿਸਰ ਨੇ ਤੁਹਾਡਾ ਕੇਸ ਡੀਲ ਕੀਤਾ ਉਹਨੂੰ ਕਿਸੇ ਕਾਰਨ ਕਰਕੇ ਕਿਸੇ ਕੁਝ ਲੈਕ ਸੀ ਤੁਹਾਡੇ ਫਾਈਲ ਅਪਲਾਈ ਕਰਨ ਦੇ ਵਿੱਚ ਜਾਂ ਤੁਹਾਡੇ ਪ੍ਰੋਫਾਈਲ ਦੇ ਵਿੱਚ ਜਾਂ ਪ੍ਰੈਜੈਂਟੇਸ਼ਨ ਦੇ ਵਿੱਚ, ਉਹਨੂੰ ਦੇਖਦੇ ਹੋਏ ਤੁਹਾਡੇ ਵੀਜ਼ਾ ਆਫਿਸਰ ਨੂੰ ਤੁਸੀਂ ਬੋਨਾਫਾਈਡ ਕੈਂਡੀਡੇਟ ਨਹੀਂ ਲੱਗੇ ਤਾਂ ਉਹਨੇ ਤੁਹਾਨੂੰ ਕੇਸ ਨੂੰ ਰਿਫਿਊਜ਼ ਕਰਤਾ, ਤੁਹਾਨੂੰ ਕੁਝ ਰੀਜ਼ਨਸ ਦੇ ਕੇ। ਉਸ ਤੋਂ ਬਾਅਦ ਉਹ ਤੁਹਾਡੀ ਇੱਕ ਵਿੰਡੋ ਰੱਖਦਾ ਹੈ ਕਿ ਇਹਨਾਂ ਰੀਜ਼ਨਸ ਨੂੰ ਕਵਰ ਅਪ ਕਰਕੇ ਜੇ ਤੁਸੀਂ ਦੁਬਾਰਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਸੋ ਉਹਦੇ ਮੱਦੇਨਜ਼ਰ ਤਾਂ ਐਮਬੈਸੀ ਆਫਿਸਰ ਤੁਹਾਨੂੰ ਲਿਖ ਕੇ ਹੀ ਭੇਜਦਾ ਇੱਕ ਅਪਰਚੁਨਿਟੀ ਹੋਰ ਕਿ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ। ਪਰ ਜਿਵੇਂ ਮੈਂ ਹਮੇਸ਼ਾ ਦੀ ਤਰ੍ਹਾਂ ਫੇਸਬੁੱਕ ਦੇ ਮਾਧਿਅਮ ਰਾਹੀਂ ਜਦੋਂ ਮੈਂ ਲਾਈਵ ਹੁੰਦਾ ਤਾਂ ਮੈਂ ਹਮੇਸ਼ਾ ਦੱਸਦਾ ਕਿ ਕੋਸ਼ਿਸ਼ ਕਰੋ ਵੀ ਜਿਹੜੇ ਤੁਹਾਡੀ ਡਾਕੂਮੈਂਟੇਸ਼ਨ ਆ ਉਹ ਹਮੇਸ਼ਾ ਸਹੀ ਹੋਣੀ ਚਾਹੀਦੀ ਆ। ਕਦੇ ਵੀ ਫਰਾਡੂਲੈਂਟ ਡਾਕੂਮੈਂਟ ਨਾ ਐਮਬੈਸੀ ਨੂੰ ਪ੍ਰੈਜ਼ੈਂਟ ਕਰੋ। ਲੋਕ ਕਹਿ ਰਹੇ ਆਇਲਸ ਨਕਲੀ ਬਣਾ ਲਈਏ ਜੀ, ਕੋਈ ਜੋ ਐਕਸਪੀਰੀਅੰਸ ਨਕਲੀ ਬਣਾ ਲਈਏ ਜੀ, ਫੰਡਸ ਨਕਲੀ ਸ਼ੋ ਕਰ ਦਈਏ ਜੀ। ਉਦੋਂ ਫਿਰ ਇੱਕ ਧਾਰਾ ਲੱਗਦੀ ਆ A40 ਅੰਡਰ ਤੁਹਾਨੂੰ ਤਕਰੀਬਨ 5 ਸਾਲ ਦਾ ਬੈਨ ਆਉਂਦਾ। ਉਹਦੇ ਨਾਲ ਫਿਰ ਤੁਹਾਡਾ ਬੈਨ ਕਹਿਣ ਨੂੰ 5 ਸਾਲ ਦਾ ਹੁੰਦਾ, ਉਹ ਸਾਰੀ ਜ਼ਿੰਦਗੀ ਤੁਹਾਡੇ ਸਿਸਟਮ ਚੋਂ ਨਹੀਂ ਨਿਕਲਦਾ ਐਂਡ ਉਹ ਫਿਰ ਕਹਿ ਸਕਦੇ ਹਾਂ ਵੀ ਤੁਹਾਡਾ ਇੱਕ ਵਾਰੀ ਦਰਵਾਜ਼ੇ ਬੰਦ ਹੀ ਹੋ ਜਾਂਦੇ ਆ ਕੈਨੇਡਾ ਦੇ। ਸੋ ਇਹਨਾਂ ਚੀਜ਼ਾਂ ਨੂੰ ਜੇ ਰਿਫਿਊਜ਼ਲ ਦੀ ਜਿੱਥੋਂ ਤੱਕ ਗੱਲ ਆ, ਤੁਸੀਂ ਦੁਬਾਰਾ ਆਓਗੇ, ਮੇਰੇ ਕੋਲੇ ਆਓਗੇ ਜਾਂ ਮੇਰੇ ਤੋਂ ਰਿਫਿਊਜ਼ ਹੋ ਕੇ ਕਿਸੇ ਹੋਰ ਕੋਲੇ ਜਾਓਗੇ, ਜੇ ਕੋਈ ਸਿਆਣਾ ਇਮੀਗ੍ਰੇਸ਼ਨ ਕੰਸਲਟੈਂਟ ਮਿਲ ਜਾਂਦਾ ਤਾਂ ਉਹ ਤੁਹਾਡਾ ਜਿਹੜੇ ਲੂਪ ਹੋਲਸ ਨੇ ਕੇਸ ਦੇ ਵਿੱਚ ਉਹਨਾਂ ਨੂੰ ਕਵਰ ਅਪ ਕਰਕੇ ਦੁਬਾਰਾ ਅਪਲਾਈ ਕਰ ਸਕਦੇ। ਠੀਕ ਹੈ। ਤੇ ਸਰ ਜੇ ਇਨ ਕੇਸ ਕੋਈ ਤੁਹਾਡੇ ਕੋਲ ਕੁਐਰੀ ਲੈ ਕੇ ਆਉਣਾ ਚਾਹੁੰਦਾ ਆ, ਕੀ ਜ਼ਰੀਆ ਤੁਹਾਡੇ ਕੋਲ ਆਉਂਦਾ ਹੈਗਾ ਆ, ਕੀ ਰਿਸੋਰਸਿਸ ਤੁਸੀਂ ਪ੍ਰੋਵਾਈਡ ਕਰਦੇ ਹੋ ਉਹਨਾਂ ਨੂੰ? ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਮੈਂ ਸਭ ਤੋਂ ਹੈਂਡੀ ਜਿਹੜਾ ਜ਼ਰੀਆ ਉਹ ਤਾਂ ਫੇਸਬੁੱਕ ਹੀ ਹੈ ਜੀ। ਫੇਸਬੁੱਕ ਦੇ ਉੱਤੇ ਕਾਫੀ ਜ਼ਿਆਦਾ ਐਕਟਿਵ ਹਾਂ ਮੈਂ। ਉਸ ਤੋਂ ਬਾਅਦ ਜੇ ਤੁਸੀਂ ਗੱਲ ਕਰੋਗੇ ਤਾਂ ਤਕਰੀਬਨ 15 ਲੋਕੇਸ਼ਨਸ ਉੱਤੇ ਆਲਮੋਸਟ ਸਾਰੇ ਮਾਲਵੇ ਦੇ ਵਿੱਚ ਮੈਂ 15 ਲੋਕੇਸ਼ਨ ਤੇ ਮੇਰੇ ਆਫਿਸਿਸ ਓਪਨ ਨੇ। ਜਿਵੇਂ ਤੁਸੀਂ ਮੋਹਾਲੀ ਤੋਂ ਸ਼ੁਰੂ ਹੋ ਜਾਓਗੇ ਤਾਂ ਇੱਧਰ ਫਰੀਦਕੋਟ ਤੱਕ
तकरीबन हर शहर हर जिले के अपना एक ऑफिस आ। पर फिर भी जो तुसीं पर्टिकुलरली मैनू ही मिलना चाहुंदे हो तां ਤੁਸੀਂ ਮੈਨੂੰ YouTube ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਹਦੇ ਅੰਡਰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਛੱਡ ਸਕਦੇ ਹੋ। ਮੇਰੇ ਤੁਸੀਂ Facebook ਪੇਜ ਦੇ ਉੱਤੇ ਜਾ ਕੇ ਤੁਸੀਂ ਇੱਕ ਮੇਰਾ ਟੋਲ ਫ੍ਰੀ ਨੰਬਰ ਦਿੱਤਾ ਹੋਇਆ ਉੱਤੇ ਕਾਲ ਕਰਕੇ ਮੇਰੇ ਨਾਲ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਜੇ ਤੁਸੀਂ ਮੋਗਾ ਆਫਿਸ ਮਿਲਣਾ ਚਾਹੁੰਦੇ ਹੋ ਹਰ ਰੋਜ਼ ਮੈਂ 11 ਵਜੇ ਤੱਕ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਮੋਗਾ ਆਫਿਸ ਬੈਠਦਾ। ਜੇ ਤੁਸੀਂ ਮੈਨੂੰ ਲੁਧਿਆਣਾ ਆਫਿਸ ਮਿਲਣਾ ਚਾਹੁੰਦੇ ਹੋ 12 ਵਜੇ ਤੋਂ ਬਾਅਦ ਮੈਂ ਤਕਰੀਬਨ ਲੁਧਿਆਣਾ ਆਫਿਸ ਹੀ ਹੁੰਦਾ। ਬਾਕੀ ਮੇਨ ਚੀਜ਼ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਹੈ ਕਿ ਤੁਸੀਂ ਟੋਲ ਫ੍ਰੀ ਨੰਬਰ ਦੇ ਉੱਤੇ ਫੋਨ ਕਰਕੇ ਅਪਾਇੰਟਮੈਂਟ ਬੁੱਕ ਕਰਕੇ ਤੁਸੀਂ ਮੈਨੂੰ ਮਿਲ ਸਕਦੇ ਹੋ। ਗੱਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇਸ ਸ਼ੋਅ ਵਿੱਚ ਆਏ ਤੇ ਸਾਡੀ ਕੁਐਰੀਜ਼ ਦੇ ਆਨਸਰਸ ਦਿੱਤੇ। ਧੰਨਵਾਦ ਜੀ ਸਰ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਸ਼ੋਅ। ਬੂਸਟ 24 ਨੈਟਵਰਕ ਵੱਲੋਂ ਇਹ ਸ਼ੋਅ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਗੁਰਮਿਲਾਪ ਸਿੰਘ ਡੱਲਾ ਜੀ ਦੇ ਨਾਲ ਅਪਾਇੰਟਮੈਂਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ 1800-137-0099। ਵੀਜ਼ਾ ਗਾਈਡ ਵੱਲੋਂ ਮੈਂ ਸਮੀਪ ਕੌਰ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੀ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਨੋਟੀਫਿਕੇਸ਼ਨ ਬੈਲ ਤੁਹਾਨੂੰ ਦੱਸ ਦੇਗੀ ਕਿ ਅਗਲਾ ਸ਼ੋਅ ਕਦੋਂ ਆ ਰਿਹਾ ਹੈ। ਥੈਂਕ ਯੂ।